ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਜੀ। 1955 ਦੇ ਵਿੱਚ ਜਦੋਂ ਕਿ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਾਇਆ ਗਿਆ, ਜਿਸ ਨੇ ਫੈਸਲਾ ਦੇਣਾ ਸੀ ਕਿ ਕਿਹੜੇ ਸੂਬੇ ਜ਼ਬਾਨ ਦੇ ਆਧਾਰ 'ਤੇ, ਬੋਲੀ ਦੇ ਆਧਾਰ 'ਤੇ ਬਣਨ। ਸੋ ਉਹਨਾਂ ਨੇ ਪੰਜਾਬੀ ਜ਼ਬਾਨ ਦਾ ਕਲੇਮ ਖ਼ਤਮ ਕਰ ਦਿੱਤਾ ਕਿ ਪੰਜਾਬੀ ਦੇ ਆਧਾਰ 'ਤੇ ਸੂਬਾ ਨਹੀਂ ਬਣ ਸਕਦਾ। ਉਸ ਤੋਂ ਹੀ ਫਿਰ ਸਾਡੀ ਜਿਹੜੀ ਐਜੀਟੇਸ਼ਨ 1966 ਤੱਕ ਅੱਗੇ ਚੱਲਦੀ ਹੈ। 1960 ਦੇ ਵਿੱਚ ਜਦੋਂ ਕਿ ਸੈਂਕੜਿਆਂ ਕੈਦੀ ਬਠਿੰਡਾ ਜੇਲ੍ਹ ਦੇ ਵਿੱਚ ਸਨ ਪੰਜਾਬੀ ਸੂਬੇ ਦੇ ਮੋਰਚੇ ਲਈ, ਉਹਨਾਂ ਨੂੰ ਉਹ ਫੋਰਸ ਕਰ ਰਹੇ ਸੀ ਕਿ ਤੁਸੀਂ ਮਾਫੀਨਾਮੇ 'ਤੇ ਦਸਤਖਤ ਕਰੋ ਔਰ ਤੁਹਾਨੂੰ ਅਸੀਂ ਛੱਡ ਦਿੰਦੇ। ਜੇਲ੍ਹਾਂ ਭਰੀਆਂ ਹੋਈਆਂ ਸੀ ਪੰਜਾਬ ਦੀਆਂ। ਸਿੱਖਾਂ ਨੇ ਇਨਕਾਰ ਕੀਤਾ। ਬਠਿੰਡਾ ਜੇਲ੍ਹ 'ਚ ਗੋਲੀ ਚਲਾਈ ਪੁਲਿਸ ਨੇ। 4 ਸਿੱਖ ਸ਼ਹੀਦ ਹੋਏ ਔਰ ਬਹੁਤ ਸਾਰੇ ਜ਼ਖਮੀ ਹੋਏ। 1991 ਦੇ ਵਿੱਚ ਜਦੋਂ ਕਿ ਰਿਬੈਰੋ ਜਿਹੜਾ ਪੰਜਾਬ ਦੇ ਵਿੱਚ ਆ ਕੇ ਜਿਹਨੇ ਜ਼ੁਲਮ ਦੀ ਸ਼ੁਰੂਆਤ ਕੀਤੀ, ਬੁਲਟ ਫਾਰ ਬੁਲਟ ਉਹਨੇ ਕਿਹਾ, ਪੁਲਿਸ ਦਾ ਮੁਖੀ ਲੱਗਾ ਸੀ, ਉਹਨੂੰ ਰਾਜਦੂਤ ਬਣਾ ਕੇ, ਐਂਬੈਸਡਰ ਬਣਾ ਕੇ ਰੋਮਾਨੀਆ ਭੇਜਿਆ ਰਿਟਾਇਰਮੈਂਟ ਤੋਂ ਬਾਅਦ। ਔਰ ਸਿੱਖਾਂ ਨੇ ਪ੍ਰੋਟੈਸਟ ਦੇ ਵਿੱਚ ਦਿੱਲੀ ਤੋਂ ਜਿਹੜਾ ਰੋਮਾਨੀਆ ਦਾ ਰਾਜਦੂਤ ਸੀ ਰਾਡੂ, ਉਹਨੂੰ ਅਗਵਾ ਕੀਤਾ। ਭਾਵੇਂ ਉਹਨੂੰ ਰਿਬੈਰੋ ਨੂੰ ਉੱਥੋਂ ਹਟਵਾ ਤਾਂ ਨਹੀਂ ਸਕੇ, ਬਾਅਦ 'ਚ ਰਿਬੈਰੋ ਤੇ ਰੋਮਾਨੀਆ 'ਚ ਵੀ ਅਟੈਕ ਹੋਇਆ, ਉੱਥੋਂ ਫਿਰ ਉਹ ਦੌੜਿਆ ਜੀ। ਪਰ ਰਾਡੂ ਨੂੰ ਕਾਫੀ ਦੇਰ, ਸ਼ਾਇਦ 40 ਦਿਨ ਤੋਂ ਜ਼ਿਆਦਾ ਆਪਣੀ ਕਸਟਡੀ 'ਚ ਰੱਖ ਕੇ ਸਿੱਖਾਂ ਨੇ ਛੱਡ ਦਿੱਤਾ ਬਿਨਾਂ ਹਾਰਮ ਕੀਤੇ। ਔਰ ਰਾਡੂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਉਹ ਚਾਹੁੰਦੇ ਸੀ ਕਿ ਵੀ ਉਹ ਆਪਣੇ ਅਗਵਾਕਾਰਾਂ ਜਿਹੜੇ ਕਿ ਜ਼ਾਹਰ ਹੈ ਸਿੱਖ ਜੁਝਾਰੂ ਸਨ ਉਹਨਾਂ ਦੇ ਖਿਲਾਫ ਕਹੇ, ਪਰ ਉਹਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਔਰ ਉਹਨੇ ਪ੍ਰਾਈਵੇਟਲੀ ਸਗੋਂ ਇਹ ਕਿਹਾ ਕਿ ਜੀ ਮਤਲਬ ਉਹਨਾਂ ਦਾ ਕੌਜ਼ ਵੀ ਠੀਕ ਹੈ ਸਿੱਖਾਂ ਦਾ, ਔਰ ਮੇਰੇ ਨਾਲ ਉਹਨਾਂ ਨੇ ਬਹੁਤ ਅੱਛਾ ਸਲੂਕ ਕੀਤਾ ਜੀ। 9 ਅਕਤੂਬਰ 1992 ਨੂੰ ਅੱਜ ਦੇ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਪੂਨਾ ਜੇਲ੍ਹ ਦੇ ਵਿੱਚ ਜਿਹੜਾ ਉਹਨਾਂ ਨੇ ਫਾਂਸੀ ਤੇ ਚੜ੍ਹ ਕੇ ਸ਼ਹਾਦਤ ਦਾ ਜਾਮ ਪੀਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1290 ਦੇ ਵਿੱਚ ਅੰਗਰੇਜ਼ ਰਾਜੇ ਨੇ, ਇੰਗਲਿਸ਼ ਕਿੰਗ ਨੇ ਇਹ ਕਿਹਾ ਕਿ ਵੀ ਸਾਰੇ ਯਹੂਦੀ ਇੱਥੋਂ ਨਿਕਲ ਜਾਓ, ਔਰ 12,000 ਦੇ ਕਰੀਬ ਜਿਹੜੇ ਸਾਰੇ ਜੂਸ ਸੀ ਉੱਥੋਂ ਕੱਢ ਦਿੱਤੇ ਗਏ ਇੰਗਲੈਂਡ 'ਚੋਂ। 1781 'ਚ ਯੋਰਕ ਟਾਊਨ 'ਚ ਅਮਰੀਕਾ 'ਚ ਰੈਵੋਲੂਸ਼ਨਰੀ ਵਾਰ ਦੀ ਆਖਰਲੀ ਲੜਾਈ ਹੋਈ। 1855 'ਚ ਆਈਜ਼ਕ ਸਿੰਗਰ ਨੇ ਸਿਲਾਈ ਮਸ਼ੀਨ, ਸਿੰਗਰ ਮਸ਼ੀਨ ਹੁੰਦੀ ਸੀ, ਫਿਰ ਊਸ਼ਾ ਆ ਗਈ, ਉਹ ਉਹਨੇ ਪੇਟੈਂਟ ਕਰਵਾਇਆ ਉਹਦੀ ਮੋਟਰ। 1865 'ਚ ਪਹਿਲੀ ਅੰਡਰਗਰਾਊਂਡ ਪਾਈਪਲਾਈਨ ਜਿਹੜੀ ਹੈ, ਜਿਹੜੀ ਆਇਲ ਲਿਜਾਣ ਦੇ ਲਈ ਪੈਨਸਿਲਵੇਨੀਆ ਦੇ ਵਿੱਚ ਉਹ ਵਿਛਾਈ ਗਈ। 1945 'ਚ ਬ੍ਰਿਟਿਸ਼ ਟਰੂਪਸ ਨੇ ਅੰਡੇਮਾਨ ਨਿਕੋਬਾਰ, ਜਿਹਨੂੰ ਕਾਲਾ ਪਾਣੀ ਵੀ ਕਹਿੰਦੇ ਸੀ ਕਿਉਂਕਿ ਜਾਪਾਨੀਆਂ ਨੇ ਕਬਜ਼ਾ ਕਰ ਲਿਆ ਸੀ ਉਹਦੇ 'ਤੇ ਸੈਕੰਡ ਵਰਲਡ ਵਾਰ ਵੇਲੇ, ਅੱਜ ਦੇ ਦਿਨ ਬ੍ਰਿਟਿਸ਼ ਨੇ ਵਾਪਸ ਅੰਡੇਮਾਨ ਨਿਕੋਬਾਰ 'ਤੇ ਕਬਜ਼ਾ ਕੀਤਾ। 1958 ਦੇ ਵਿੱਚ ਇਜ਼ਰਾਈਲ ਦੀ ਨੇਵੀ ਨੇ ਆਪਣੀ ਪਹਿਲੀ ਸਬਮਰੀਨ ਜਿਹੜੀ ਆ ਉਹ ਲਿਆਂਦੀ। ਔਰ ਮੈਨੂੰ ਕਈ ਵਾਰੀ ਗਿਆਨੀ ਕਰਤਾਰ ਸਿੰਘ ਦਾ ਜੋ ਸਾਚੀ ਸਾਖੀ ਸਰ ਕਪੂਰ ਸਿੰਘ ਨੇ ਲਿਖਿਆ ਕਿ ਜਦੋਂ ਆਫਰ ਕੀਤੀ ਕਿ ਖਾਲਿਸਤਾਨ ਤੁਹਾਨੂੰ ਦਿੰਨੇ ਆ ਔਰ ਆਹ ਸ਼ਰਤਾਂ ਹੋਣਗੀਆਂ, ਉਹਨੇ ਕਿਹਾ ਜੀ ਅਸੀਂ ਜਹਾਜ਼ ਕਿੱਥੋਂ ਲਵਾਂਗੇ। ਉਹਨਾਂ ਨੇ ਕਿਹਾ ਜੀ ਜਿੱਥੋਂ ਬਾਕੀ ਲੈਣਗੇ ਉੱਥੋਂ ਅਸੀਂ ਵੀ ਜਹਾਜ਼ ਲੈ ਲਾਂਗੇ। ਫਿਰ ਕਹਿੰਦੇ ਜਹਾਜ਼ਾਂ ਲਈ ਪੈਸੇ ਕਿੱਥੋਂ ਹੋਣਗੇ। ਉਹ ਉਹਨਾਂ ਨੇ ਕਿਹਾ, ਕਹਿੰਦੇ ਮੈਂ ਕਿਹਾ ਵੀ ਇਹ ਤਾਂ ਹੁਣ ਵਿਕਿਆ ਹੋਇਆ ਕੰਮ ਹੈ। ਸੋ ਜਿਹੜਾ ਇਜ਼ਰਾਈਲ ਬੜੀ ਮੁਸ਼ਕਿਲ ਨਾਲ 1948 'ਚ ਹੋਣ ਚਾਹੁੰਦਾ ਹੈ, 10 ਸਾਲ ਬਾਅਦ ਉਹਨਾਂ ਨੇ ਆਪਣੀ ਪਹਿਲੀ ਸਬਮਰੀਨ ਵੀ ਜਿਹੜੀ ਪਣਡੁੱਬੀ ਉਹ ਵੀ ਉਹਨਾਂ ਨੇ ਬਣਾ ਲਈ। 1961 ਦੇ ਵਿੱਚ ਅਮਰੀਕਾ ਦੇ ਵਿੱਚ ਕੋਈ ਵੀ ਜਿਹੜਾ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ ਉਹਨੂੰ ਪੁਲਿਸ ਥਾਣੇ ਜਾ ਕੇ ਹਾਜ਼ਰੀ ਦੇਣੀ ਪੈਂਦੀ ਸੀ। 1967 'ਚ ਅੱਜ ਦੇ ਦਿਨ ਚੀ ਗੁਵੇਰਾ ਜਿਹੜਾ ਬੜਾ ਵੱਡਾ ਰੈਵੋਲੂਸ਼ਨਰੀ ਸੀ, ਡਾਕਟਰ ਸੀ, ਰਾਈਟਰ ਸੀ, ਜਿਹਨੇ ਸਾਊਥ ਅਮਰੀਕਾ ਦੀਆਂ ਬਹੁਤ ਸਾਰੀਆਂ ਫਰੀडम ਮੂਵਮੈਂਟਸ ਨੂੰ ਇਨਸਪਾਇਰ ਕੀਤਾ, ਖੁਦ ਵੀ ਉਹ ਲੜਿਆ। ਅੱਜ ਦੇ ਦਿਨ ਉਹਨੂੰ ਸ਼ਾਇਦ ਬੋਲੀਵੀਆ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਸੀ। ਜਿੰਦਾ ਔਰ ਸੁੱਖਾ ਮੈਂ ਵੀ ਦੇਖ ਰਿਹਾ ਸੀ ਵੀ ਉਹਨਾਂ ਦਾ ਸ਼ਹੀਦੀ ਦਿਨ ਔਰ ਚੀ ਗੁਵੇਰਾ ਇੱਕੋ ਦਿਨ ਹੈ। ਚੀ ਗੁਵੇਰਾ ਨੂੰ ਐਡਮਾਇਰ ਕਰਦੇ ਸੀ ਔਰ ਉਹਨਾਂ ਨੇ ਜਿਹੜੀ ਚਿੱਠੀ ਰਾਸ਼ਟਰਪਤੀ ਨੂੰ ਲਿਖੀ ਸੀ ਉਹਦੇ 'ਚ ਉਹਨਾਂ ਨੇ ਚੀ ਗੁਵੇਰਾ ਨੂੰ ਵੀ ਟ੍ਰਿਬਿਊਟ ਦਿੱਤੀ ਸੀ। ਅੱਜ ਦੇ ਦਿਨ ਹੀ 1967 ਦੇ ਵਿੱਚ ਉਸ ਨੂੰ ਗੋਲੀ ਨਾਲ ਉਡਾਇਆ ਗਿਆ ਸੀ ਔਰ ਇਹੀ ਦਿਨ ਜਿੰਦੇ ਸੁੱਖੇ ਦੀ ਸ਼ਹਾਦਤ ਦਾ ਵੀ ਹੈ। 1975 ਦੇ ਵਿੱਚ ਸੋਵੀਅਤ ਸਾਇੰਟਿਸਟ ਆਂਦਰੇ ਸਖਾਰੇਵ, ਜਿਹਨੂੰ ਹਾਈਡਰੋਜਨ ਬੰਬ ਦਾ ਪਿਤਾਮਾ ਕਹਿੰਦੇ ਨੇ, ਉਹ ਬਾਅਦ 'ਚ ਕਮਿਊਨਿਸਟਾਂ ਦੇ ਰਜੀਮ ਦੇ ਖਿਲਾਫ ਸੀ, ਉਹਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਹਿਮਾਚਲ ਹਾਈ ਕੋਰਟ ਨੇ ਕੁੱਲੂ ਦੇ ਦੁਸਹਿਰਾ ਉਤਸਵ ਮੌਕੇ ਪਸ਼ੂ ਬਲੀ ਦੇਣ ਤੇ ਪਾਬੰਦੀ ਲਾ ਦਿੱਤੀ ਹੈ। ਇਹ ਕਾਫੀ ਵਿਵਾਦ ਵਾਲਾ ਵਿਸ਼ਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਥਾਂ ਥਾਈਂ ਦੁਸਹਿਰਾ ਵਿਜੇ ਦਸ਼ਮੀ ਕਰਕੇ ਮਨਾਇਆ ਜਾਂਦਾ ਹੈ। ਜੀ। ਕੁੱਲੂ ਦੇ ਵਿੱਚ ਜਿਹੜਾ ਦੁਸਹਿਰਾ ਹੈ ਉਹ ਕੋਈ ਉਹਦੇ 'ਚ ਰਾਵਣ ਜਾਂ ਕੁੰਭਕਰਨ ਜਾਂ ਮੇਘਨਾਥ ਦੇ ਕੋਈ ਪੁਤਲੇ ਨਹੀਂ ਸਾੜਦੇ, ਉਹ ਦੇਵਤਿਆਂ ਦਾ ਦੁਸਹਿਰਾ ਕਹਿੰਦੇ ਨੇ। ਸਾਰੇ ਇਲਾਕੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਦੇਵਤੇ ਦੀ
ਲੈ ਕੇ ਪੂਰੀ ਉਸ ਦੀ ਪਿਕਚਰ ਜਾਂ ਮੂਰਤੀ ਉਹ ਉੱਥੇ ਆਉਂਦੇ ਨੇ, ਲੋਕ ਦੇਖਣ ਜਾਂਦੇ ਨੇ। ਕੁੱਲੂ ਦਾ ਦੁਸਹਿਰਾ ਮਸ਼ਹੂਰ ਹੈ ਜੀ ਔਰ 350 ਸਾਲ ਤੋਂ ਉਹਨਾਂ ਦੀ ਇੱਕ ਪਰੰਪਰਾ ਸੀ ਕਿ ਉੱਥੇ ਫਿਰ ਉਹ ਜਿਹੜਾ ਰਿਝਾਣ ਦੇ ਲਈ ਦੇਵੀ ਨੂੰ ਜਿਹੜਾ ਜਾਨਵਰ ਦੀ ਇੱਕ ਬਲੀ ਵੀ ਦਿੰਦੇ ਸੀ। ਸੋ ਉਹ ਤਾਂ ਲਾ ਦਿੱਤੀ ਜਾਂ ਪਾਬੰਦੀ ਲੱਗ ਗਈ ਜਾਂ ਨਹੀਂ ਲੱਗੀ, ਇਹ ਇੰਪੋਰਟੈਂਟ ਨਹੀਂ ਹੈ। ਮੈਂ ਇਸ ਖਬਰ ਨੂੰ ਇਸ ਲਈ ਚੁਣਿਆ ਕਿ ਹਾਈ ਕੋਰਟ ਨੇ, ਔਰ ਇਹ ਟ੍ਰਿਬਿਊਨ ਦੀ ਖਬਰ ਹੈ ਕਿ ਵੀ ਇੱਕ ਪਾਸੇ ਤਾਂ ਉਹਨਾਂ ਨੇ ਕਿਹਾ ਕਿ ਜੀ ਇਹ ਪਾਬੰਦੀ ਆ, ਉਹਨਾਂ ਨੇ ਹਾਲਾਂਕਿ ਚੈਲੰਜ ਕਰ ਦਿੱਤਾ ਇਸ ਪਾਬੰਦੀ ਨੂੰ ਸੁਪਰੀਮ ਕੋਰਟ 'ਚ ਵੀ, ਪਰ ਜਿਹੜੀ ਖਬਰ ਹੈ ਮੀਨਵਾਈਲ ਦਾ ਹਾਈ ਕੋਰਟ ਟੁਡੇ ਇੰਪੋਜ਼ਡ ਏ ਬੈਨ ਔਨ ਕਾਊ ਸਲੌਟਰ ਇਨ ਹਿਮਾਚਲ while directing that no person would slaughter any cow or calf and will not export cows for the purpose of slaughter either directly or through his agent or servant. The court also directed that no person shall sell beef or beef products in any form in the state. ਹੁਣ ਜਿਹੜੀਆਂ ਅਦਾਲਤਾਂ ਹੁੰਦੀਆਂ ਨੇ ਇਹ ਕਾਨੂੰਨ ਨੂੰ ਇੰਟਰਪ੍ਰੀਟ ਕਰਦੀਆਂ, ਕਾਨੂੰਨ ਦੀ ਵਿਆਖਿਆ ਕਰਦੀਆਂ। ਜਦੋਂ ਕੋਈ ਕੇਸ ਉਹਨਾਂ ਦੇ ਸਾਹਮਣੇ ਜਾਂਦਾ ਹੈ ਤੇ ਉਹ ਦੇਖਦੀਆਂ ਨੇ ਕਿ ਕਾਨੂੰਨ ਮੁਤਾਬਕ ਹੈ ਕਿ ਨਹੀਂ ਹੈ, ਕਾਨੂੰਨ ਬਣਾਉਂਦੀਆਂ ਨਹੀਂ। ਪਰ ਇਹ ਹਿੰਦੂਤਵਾ ਇਫੈਕਟ ਹੈ ਇਸ ਵੇਲੇ ਅਦਾਲਤਾਂ ਦੇ ਉੱਤੇ ਕਿ ਕਿਸ ਤਰੀਕੇ ਨਾਲ ਅਦਾਲਤਾਂ ਕਾਨੂੰਨ ਬਣਾ ਰਹੀਆਂ। ਹੁਣ ਐਨੀਮਲ ਸਲੌਟਰ ਨਹੀਂ ਹੋਣਾ ਚਾਹੀਦਾ, ਉਹ ਕੇਸ ਕੋਈ ਲੈ ਕੇ ਗਿਆ ਸ਼ਿਮਲਾ ਹਾਈ ਕੋਰਟ 'ਚ, ਉਹਦੇ ਤੋਂ ਉਹਨਾਂ ਨੇ ਫੈਸਲਾ ਸੁਣਾ ਦਿੱਤਾ, ਉਹ ਅੰਡਰਸਟੈਂਡੇਬਲ ਹੈ। ਪਰ ਹੁਣ ਇਸ ਤੋਂ ਬਿਯੋਂਡ ਜਾ ਕੇ ਬੀਫ ਦੇ ਉੱਤੇ ਕਾਊ ਸਲੌਟਰ ਤੇ ਕੋਈ ਇੰਡੀਅਨ ਪਾਰਲੀਮੈਂਟ ਨੇ ਤਾਂ ਨਹੀਂ ਕੋਈ ਐਕਟ ਬਣਾਇਆ ਹੋਇਆ ਜੀ, ਕੋਈ ਸੈਂਟਰ ਬਣਾਉਂਦਾ। ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਇਹ ਉਹਦਾ ਗਾਂ ਮਾਸ ਵੀ ਨਹੀਂ ਵਿਕ ਸਕਦਾ, ਉਹ ਜਿਹੜੇ ਫਿਰਦੇ ਬੱਚੇ ਕੱਟੇ ਨੇ ਉਹਨਾਂ ਨੂੰ ਵੀ ਕੋਈ ਲਿਜਾ ਨਹੀਂ, ਤੁਸੀਂ ਦੇ ਨਹੀਂ ਸਕਦਾ। ਜਿਹਨੂੰ ਮਰਜ਼ੀ ਕਹਿ ਦੇਣ ਜੀ ਇਹ ਉਹਨਾਂ ਨੂੰ ਬੁੱਚੜਾਂ ਨੂੰ ਦੇਣ ਲੱਗੇ ਸੀ ਸਲੌਟਰ ਲਈ, ਇਹ ਤਾਂ ਕਲਕੱਤੇ ਜਾਣੇ ਸੀ, ਇਹ ਤਾਂ ਬੰਗਲਾਦੇਸ਼ ਜਾਣੇ ਸੀ। ਹੁਣ ਇਹ ਜਿਹੜਾ ਔਰ ਕੋਈ ਵੀ ਜਿਹੜਾ ਇਸ ਕਿਸਮ ਦੇ ਗੱਲ 'ਚ ਜੇ ਇਨਵੋਲਵ ਹੋਏਗਾ, ਨਹੀਂ ਵੀ ਹੋਏਗਾ, ਜਾ ਕੇ ਅਗਲਾ ਕੰਮ ਇਹ ਹੋਏਗਾ ਕਿਉਂਕਿ ਉੱਥੇ ਮੁਸਲਮਾਨ ਪਾਪੂਲੇਸ਼ਨ ਵੀ ਹੈ ਚੰਬੇ ਦੀ ਬੈਲਟ ਦੇ ਵਿੱਚ ਔਰ ਦੂਸਰੇ ਵੀ ਹੈ। ਜਿਹਨੂੰ ਫਸਾਣਾ ਹੋਏਗਾ ਉਹਨੂੰ ਕਹੇਗਾ ਜੀ ਇਹ ਆਪਣੀ ਜਿਹੜੀ ਗਾਂ ਹੈ ਬਾਹਰ ਲਿਜਾ ਕੇ ਜਾ ਰਿਹਾ ਸੀ, ਇਹਨੇ ਭੇਜਣੀ ਸੀ, ਝੂਠੇ ਕੇਸ ਰਜਿਸਟਰ ਕਰਨਗੇ। ਸੋ ਇਹ ਅੱਜ ਜਿਹੜਾ ਹਿੰਦੂਤਵ ਹੈ ਉਹ ਆਲਰੇਡੀ ਹਿੰਦੂ ਨੇਸ਼ਨ 4 ਮਹੀਨੇ ਦੇ ਵਿੱਚ ਇਹਨਾਂ ਨੇ ਬਣਾ ਧਰਿਆ। ਔਰ ਇਹ ਖਬਰ ਹੋਰ ਵੀ ਦੱਸਦੀ ਹੈ ਵੀ ਅਦਾਲਤਾਂ ਹੁਣ ਕਾਨੂੰਨ ਬਣਾਇਆ ਵੀ ਕਰਨਗੀਆਂ। ਜਿਹੜਾ ਇਹ ਕਾਨੂੰਨ ਬਣਾਇਆ ਬੀਫ ਔਰ ਕਾਊ ਪ੍ਰੋਡਕਟਸ ਦੇ ਉੱਤੇ, ਇਹ ਨਹੀਂ ਹੈ ਵੀ ਉਹ ਕਾਨੂੰਨ ਦੀ ਸਿਰਫ ਇੰਟਰਪ੍ਰੀਟੇਸ਼ਨ ਕਰਨੀ ਜੀ। ਡਾਕਟਰ ਸਾਹਿਬ ਬਿਲਕੁਲ, ਹੁਣ ਸਾਡੇ ਦਰਸ਼ਕਾਂ ਦਾ ਸਵਾਲ ਦਾ ਵਿਚਾਰ। ਅੱਜ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਭੱਟ ਬਲ ਉਹਨਾਂ ਦੀ ਰਚਨਾ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭੱਟਾਂ ਦੇ ਸਵਈਏ 'ਚ ਹੈ, ਜਿਹੜੀ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਜਿਹੜਾ ਵਡਿਆਇਆ ਜੀ, ਉਹ ਫਰਮਾਉਂਦੇ ਨੇ, ਜਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਗੁਰ ਬਲਜੈ ਭਣ ਮਿਲ ਸੰਗਤ ਧਨ ਧਨ ਕਰੋ, ਜਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ ਜੀ। ਭੱਟ ਬਲ ਫਰਮਾਉਂਦੇ ਨੇ ਕਿ ਜਿਸ ਸਤਿਗੁਰੂ ਦੇ ਸਿਮਰਨ ਦੇ ਨਾਲ ਅੱਖਾਂ ਦਾ ਹਨੇਰਾ ਹਮੇਸ਼ਾ ਲਈ ਮੌਕੇ ਤੇ ਇੰਸਟੈਂਟਲੀ ਖਿਨ, ਨੈਣ ਕੇ ਤਿਮਰ ਮਿਟੈ ਖਿਨ, ਅੱਖਾਂ ਦਾ ਤਿਮਰ ਹਨੇਰਾ, ਜਿਸ ਸਤਿਗੁਰੂ ਦੇ ਸਿਮਰਨ ਨਾਲ ਫੌਰਨ ਅੱਖਾਂ ਦਾ ਹਨੇਰਾ ਮਿਟ ਜਾਂਦਾ ਹੈ। ਇਹ ਅਗਿਆਨਤਾ ਦਾ ਹਨੇਰਾ ਹੈ ਤੇ ਗੁਰੂ ਗਿਆਨ ਦਾ ਚਾਨਣ ਹੈ। ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜਿਸ ਗੁਰੂ ਦੀ ਯਾਦ ਦੇ ਨਾਲ ਅੰਦਰ ਹਰ ਪਲ ਸਿਮਰਨ ਤੁਰਦੇ, ਜਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਉਸ ਸਤਿਗੁਰੂ ਸਮਰੱਥ ਦੀ ਯਾਦ ਜਿਹੜੀ ਹੈ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਮਿਟਾ ਦਿੰਦੀ ਹੈ, ਅੰਦਰ ਠੰਡ ਪਾ ਦਿੰਦੀ ਹੈ। ਜਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ, ਜਿਸ ਸਤਿਗੁਰੂ ਨੂੰ ਸਿਮਰਨ ਕਰਦਿਆਂ ਰਿੱਧੀਆਂ ਸਿੱਧੀਆਂ ਨਵਨਿਧ 9 ਖਜ਼ਾਨੇ ਹੀਰੇ ਮੋਤੀ ਸੋਨਾ ਇਹ ਉਹਨਾਂ ਨੇ ਬਣਾਏ ਹੋਏ ਨੇ ਕਿ ਇਹ ਸਾਰੇ ਹੀ ਜਿਹੜੇ ਨੇ, ਮਤਲਬ ਇਹ ਹੈ ਵੀ ਜਦੋਂ ਸਤਿਗੁਰੂ ਆ ਕੇ ਬੈਠ ਜਾਂਦੇ ਨੇ ਬਾਕੀਆਂ ਦੀ ਭੁੱਖ ਹੀ ਨਹੀਂ ਰਹਿੰਦੀ। ਫਿਰ ਤਾਂ ਇਹ ਹੁੰਦਾ ਹੈ ਕਿ ਵੀ ਕੁਛ ਵੀ ਨਹੀਂ ਮੈਨੂੰ ਚਾਹੀਦਾ, ਸਿਰਫ ਤੇਰੀ ਯਾਦ ਚਾਹੀਦੀ ਹੈ। ਉਸ ਗੁਰੂ ਦੀ ਯਾਦ ਦੇ ਨਾਲ ਸਾਰੇ ਖਜ਼ਾਨੇ ਰਿੱਧੀਆਂ ਸਿੱਧੀਆਂ ਪਿੱਛੇ ਤੁਰੀਆਂ ਫਿਰਦੀਆਂ ਨੇ। ਔਰ ਉਹ ਕਿਹੜੇ ਸਤਿਗੁਰ ਨੇ, ਸੋਈ ਰਾਮਦਾਸ ਗੁਰ ਬਲਜੈ ਭਣ, ਕਿ ਬਲ ਕਵੀ ਇਹ ਗੱਲ ਭਣਦੇ ਨੇ, ਕਹਿੰਦੇ ਨੇ ਕਿ ਉਹ ਸਤਿਗੁਰੂ ਗੁਰੂ ਰਾਮਦਾਸ ਨੇ। ਸੋਈ ਰਾਮਦਾਸ ਗੁਰ
ਬਲ ਜੈ ਪਣ ਮਿਲ ਸੰਗਤ ਧਨ ਧਨ ਕਰੋ, ਕਿ ਆਓ ਸਾਰੀ ਸੰਗਤ ਮਿਲ ਕੇ ਉਸ ਗੁਰੂ ਰਾਮਦਾਸ ਜੀ ਦੀ ਯਾਦ ਨੂੰ, ਉਹਨਾਂ ਨੂੰ ਧੰਨ ਧੰਨ ਕਰੀਏ। ਜੈ ਸਤਿਗੁਰ ਲਗ ਪ੍ਰਭ ਪਾਈਏ, ਜਿਸ ਸਤਿਗੁਰੂ ਦੇ ਦਾਮਨ ਨਾਲ ਲੱਗ ਕੇ, ਜਿਸ ਸਤਿਗੁਰੂ ਦਾ ਪੱਲਾ ਫੜ ਕੇ, ਜਿਸ ਸਤਿਗੁਰੂ ਦੇ ਲੜ ਲੱਗ ਕੇ ਨਿਰੰਕਾਰ ਦੇ ਨਾਲ ਮੇਲ ਹੁੰਦਾ ਹੈ, ਸੋ ਸਤਿਗੁਰ ਸਿਮਰੋ ਨਰੋ। ਹੇ ਪ੍ਰਾਣੀਓ, ਉਸ ਸਤਿਗੁਰ ਨੂੰ ਯਾਦ ਕਰੋ, ਉਸ ਗੁਰੂ ਰਾਮਦਾਸ ਦੀ ਯਾਦ ਜੁੜੋ, ਜਿਸ ਸਤਿਗੁਰੂ ਦੀ ਯਾਦ ਦੇ ਨਾਲ ਅਕਾਲ ਪੁਰਖ ਦੇ ਨਾਲ ਮੇਲ ਹੁੰਦਾ ਹੈ। ਜਹ ਸਤਿਗੁਰ ਲਗ ਪ੍ਰਭ ਪਾਈ ਹੈ, ਜੀ ਜਿਸ ਸਤਿਗੁਰੂ ਦੇ ਨਾਲ ਲੱਗਣ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਸੋ ਸਤਿਗੁਰ ਸਿਮਰੋ ਨਰੋ। ਜੀ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।